ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਕਿ ਵੀ 2 ਸਾਲ ਤੋਂ ਬਾਅਦ ਅਸੀਂ ਜਿਹੜੀਆਂ ਜੈਨਰਿਕ ਮੈਡੀਸਨਸ ਇੰਪੋਰਟ ਹੋ ਕੇ ਅਮਰੀਕਾ ਆਉਂਦੀਆਂ ਨੇ ਉਹਨਾਂ ਦੇ ਉੱਤੇ ਅਸੀਂ 200% ਟੈਰਿਫ ਲਾਵਾਂਗੇ। ਇੰਡੀਆ 'ਚ ਹੁੰਦਿਆਂ ਤਾਂ ਸਾਨੂੰ ਪਤਾ ਹੈ ਵੀ ਉਹਨਾਂ ਦੇ ਫਰੀਦਾਬਾਦ ਤੋਂ ਲੈ ਕੇ ਮੁੰਬਈ ਤੱਕ ਜਿਹੜੀਆਂ ਦਵਾਈਆਂ ਜੈਨਰਿਕ ਦੇ ਜਾਂ ਸੋਲਨ ਜਾਂ ਪਰਮਾਣੂ ਹਿਮਾਚਲ 'ਚ ਬਣਦੀਆਂ ਨੇ ਉੱਥੇ ਜਾਲੀ ਕੰਮ ਹੈ, ਉੱਥੇ ਤਾਂ ਪੈਰਲਲ ਇੰਡਸਟਰੀ ਕੀ ਉਹਨਾਂ ਨੂੰ ਤਾਂ ਅਸੀਂ ਉੱਥੇ ਇਤਬਾਰ ਨਹੀਂ ਸੀ ਕਰਦੇ, ਅਸੀਂ ਵੀ ਝਾਕ ਮਿੱਟੀ ਪਾਈ ਹੋਈ ਹੈ ਇਹਦੇ 'ਚ। ਪਰ ਅਮਰੀਕਾ ਆ ਕੇ ਰਿਅਲਾਈਜ਼ ਹੋਇਆ ਕਿ ਅਮਰੀਕਾ 'ਚ ਹੁਣ ਜਦੋਂ ਤੁਸੀਂ ਇਹਨਾਂ ਦੀਆਂ ਫਾਰਮੇਸੀ ਜਾਂ ਦੂਸਰੇ ਜਾਣਦੇ ਹੋ ਵੱਡਾ ਹਿੱਸਾ ਜਿਹੜਾ ਜੈਨਰਿਕ ਦਵਾਈਆਂ ਦਾ ਇੰਡੀਆ ਤੋਂ ਆਉਂਦਾ ਹੈ। ਅੰਦਾਜ਼ਨ 20-25 ਸਾਲ ਦੇ ਵਿੱਚ ਲਗਭਗ $10 ਬਿਲੀਅਨ ਦੀਆਂ ਜੈਨਰਿਕ ਮੈਡੀਸਨਸ ਇੰਡੀਆ ਨੇ ਐਕਸਪੋਰਟ ਕੀਤੀਆਂ ਅਮਰੀਕਾ ਨੂੰ। 1/3 ਦਵਾਈਆਂ ਪਤਾ ਨਹੀਂ ਅਮਰੀਕਨਾਂ ਨੂੰ ਹੁਣ ਤੱਕ ਕਿਉਂ ਨਹੀਂ ਸਮਝ ਆਈ ਕਿ ਭਾਈ ਇਹ ਚਾਕ ਮਿੱਟੀ ਕਿਉਂ ਖਾਂਦੇ ਨੇ। ਜਦੋਂ ਤੁਸੀਂ ਇੰਡੀਆ ਦਾ ਨਾਂ ਲਓ ਤਾਂ ਹੋ ਹੀ ਨਹੀਂ ਸਕਦਾ। ਔਰ ਕਿੰਨਾ ਮੁਲਕਾਂ 'ਚ ਅਫਰੀਕਾ 'ਚ ਜਿਹੜੇ ਨੇ ਜਿਨ੍ਹਾਂ ਨੂੰ ਕਫ ਜਿਹੜਾ ਦਵਾਈਆਂ ਦੇ ਖੰਘ ਦਾ ਜਾਂ ਬੱਚੇ ਮਰ ਗਏ। ਮਤਲਬ ਇਹ ਹੈ ਟਰੰਪ ਦਾ ਔਰ ਜਿਹੜਾ ਮੇਕ ਅਮਰੀਕਾ ਗ੍ਰੇਟ ਅਗੇਨ ਦਾ ਬੇਸਿਕ ਪਾਰਟ ਹੈ ਕਿ ਵੀ ਅਮਰੀਕਨ ਇਨਵੈਸਟਮੈਂਟ ਅਮਰੀਕਾ 'ਚ ਹੋਏ, ਅਮਰੀਕਨ ਉਸ 'ਚੋਂ ਫਾਇਦਾ ਚੁੱਕਣ, ਅਮਰੀਕਨ ਲੋਕਾਂ ਦੇ ਲਈ ਹੋਏ, ਬਜਾਏ ਕਿ ਤੁਹਾਡਾ $800 ਬਿਲੀਅਨ ਦਾ ਸਟੱਫ ਚਾਈਨਾ ਤੋਂ ਆ ਰਿਹਾ ਹੈ। ਜੈਨਰਿਕ ਮੈਡੀਸਨ 'ਚੋਂ 1/3 ਜਿਹੜੀ ਹੈ 30% ਇੰਡੀਆ ਤੋਂ ਆ ਰਹੀ